ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 18 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਦਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ, ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦਾ ਗਵਰਨਰ ਨਿਊਸਮ ਹੋਣਾ ਨੇ ਅਨਾਉਂਸ ਕੀਤਾ ਸੀ ਵੀ ਆਲਰੇਡੀ ਬਜਟ ਨੈਗੇਟਿਵ ਦੇ ਵਿੱਚ ਹੈਗਾ, ਸ਼ਾਰਟਫਾਲ ਹੈਗਾ ਆ। ਤੇ ਅੱਜ ਸਟੇਟ ਦੇ ਜੋ ਫਾਈਨੈਂਸ ਨਾਲ ਰਿਲੇਟਡ ਇਰਕਾ ਲਈ ਚੀਫ ਡਿਪਟੀ ਬਜਟ ਆਫਿਸਰ ਆ, ਉਹਨਾਂ ਨੇ ਅਨਾਉਂਸ ਕੀਤਾ ਆ ਕੈਲੀਫੋਰਨੀਆ ਦਾ 22.5 ਬਿਲੀਅਨ ਡਾਲਰ ਦਾ ਬਜਟ ਡੈਫਿਸਿਟ ਹੋਊਗਾ। ਪਰ ਜੇ ਰਿਸੈਸ਼ਨ ਆ ਗਿਆ ਤਾਂ ਇਹ ਡੈਫਿਸਿਟ ਟ੍ਰਿਪਲ ਹੋ ਜਾਊਗਾ, 3 ਟਾਈਮਸ ਜ਼ਿਆਦਾ ਹੋ ਜਾਊਗਾ। ਇਹ ਅੱਜ ਉਹਨਾਂ ਨੇ ਕੈਲੀਫੋਰਨੀਆ ਦੀ ਸੈਨੇਟ ਨੂੰ ਦੱਸਿਆ ਹੈਗਾ। ਸੋ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਵੀ ਕਿਹਾ ਵੀ ਜੋ ਸਟੇਟ ਦੇ ਰਿਜ਼ਰਵ ਦੇ ਕੋਲ ਤੇ 35.6 ਬਿਲੀਅਨ ਡਾਲਰ ਹੈਗਾ ਆ, ਉਸ ਨੂੰ ਹਜੇ ਤੱਕ ਅਸੀਂ ਯੂਜ਼ ਕਰਨ ਲਈ ਨਹੀਂ ਸੋਚ ਰਹੇ ਹੈਗੇ। ਸੋ ਸਪਰਿੰਗ ਤੱਕ ਆਪਾਂ ਦੇਖਾਂਗੇ ਵੀ ਕਿਸ ਤਰ੍ਹਾਂ ਜੋ ਕੈਲੀਫੋਰਨੀਆ ਦਾ ਬਜਟ ਚੱਲ ਰਿਹਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੁਝ ਦਿਨ ਪਹਿਲਾਂ ਦੋ ਜਹਾਜ਼ ਆਪਸ 'ਚ ਟਕਰਾਉਣ ਤੋਂ ਬਾਲ-ਬਾਲ ਬਚੇ ਸੀਗੇ JFK ਏਅਰਪੋਰਟ ਨਿਊਯਾਰਕ ਦੇ ਵਿੱਚ। ਅੱਜ ਕਹਿੰਦੇ ਆ ਵੀ ਪਰ ਦੋ ਪਲੇਨਸ ਕਲਾਈਡ ਕਰ ਗਏ ਆ। ਇਹ ਆ ਵੀ ਇਹ ਬਹੁਤ ਵੱਡਾ ਹਾਦਸਾ ਨਹੀਂ, ਪਰ ਆਪਸ ਦੇ ਵਿੱਚ ਜਿਹੜਾ ਟਕਰਾਉਣਾ ਆ ਉਹ ਉਸ ਦੀ ਜਿਹੜੀ ਜਾਂਚ ਆ ਉਹ ਸ਼ੁਰੂ ਹੋ ਚੁੱਕੀ ਆ। ਕਿਸੇ ਨੂੰ ਸੱਟ ਚੋਟ ਨੁਕਸਾਨ ਜਿਹੜਾ ਆ ਉੱਦਾਂ ਨਹੀਂ ਪਹੁੰਚੀ ਹੈਗੀ। ਕਹਿੰਦੇ ਵੀ ਇਹ ਹੁਣ ਅਧਿਕਾਰੀ ਜਿਹੜੇ ਉਹ ਦੱਸ ਰਹੇ ਆ ਵੀ ਫਲਾਈਟ 1603 ਜਿਹੜੀ ਸੈਨ ਜੁਆਨ ਪੋਰਟੋਰੀਕੋ ਨੂੰ ਜਾਣੀ ਸੀ, ਟੇਕ ਆਫ ਦੇ ਲਈ ਸਵੇਰੇ 6 ਵਜੇ ਤਿਆਰ ਸੀਗੀ। ਤੇ ਉਸ ਏਅਰਕ੍ਰਾਫਟ ਨੂੰ ਜਿਹੜਾ ਮੁੜ ਕੇ ਵਾਪਸ ਜਿਹੜਾ ਉਹ ਲਿਆਂਦਾ ਗਿਆ ਸੀਗਾ। ਤੇ ਦੂਜੇ ਜਹਾਜ਼ ਦੀ ਜਿਹੜੀ ਟੇਲ ਆ ਉਸ ਦੇ ਵਿੱਚ ਜਾ ਵੱਜੀ, ਜਿਹੜੀ ਕਿ ਸੇਮ ਏਅਰਲਾਈਨਸ ਦੀ ਜਿਹੜੀ ਉਹ ਸੀਗੀ। ਏਅਰਕ੍ਰਾਫਟ ਜਿਸ ਦੇ ਨਾਲ ਟਕਰਾਈ ਆ ਉਸ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀਗਾ ਇੱਕ ਜਹਾਜ਼ ਦੇ ਵਿੱਚ। ਸੋ ਬਾਅਦ ਦੇ ਵਿੱਚ ਕਹਿੰਦੇ ਵੀ 7:50 ਦੇ ਉੱਤੇ ਫਲਾਈਟ ਜਿਹੜੀ ਆ ਉਹ ਟੇਕ ਆਫ ਕੀਤੀ ਆ, ਜਦੋਂ ਸਾਰੇ ਪੈਸੰਜਰਸ ਨੇ ਇੱਕ ਹੋਰ ਪਲੇਨ ਦੇ ਵਿੱਚ ਜਿਹੜੇ ਉਹ ਚੜ੍ਹ ਗਏ ਸੀਗੇ। ਸੋ ਇਹ ਹੁਣ ਹਰਜੋਤ ਸਿੰਘ ਜੀ ਇੱਕ ਨਵਾਂ ਮੁੱਦਾ ਜਿਹੜਾ ਉਹ ਉੱਭਰ ਕੇ ਸਾਹਮਣੇ ਆਇਆ ਆ। ਇੱਕ ਤਾਂ ਬਾਲ-ਬਾਲ ਜਿਹੜੇ ਉਹ ਬਚੇ ਸੀਗੇ ਤੇ ਇੱਕ ਆਪਸ ਦੇ ਵਿੱਚ ਦੋ ਜਹਾਜ਼ ਜਿਹੜੇ ਹੁਣ ਟਕਰਾ ਗਏ। ਜਿਹੜੇ ਦੋ ਜਹਾਜ਼ ਟਕਰਾਏ ਆ ਦੋਨੋਂ ਹੀ ਏਅਰਬਸ A320 ਜਿਹੜੇ ਜਹਾਜ਼ ਦੱਸੇ ਜਾਂਦੇ ਆ। ਜੈਟ ਬਲੂ ਨੇ ਕਿਹਾ ਵੀ ਦੋਨਾਂ ਹੀ ਜਹਾਜ਼ਾਂ ਨੂੰ ਹੁਣ ਤੁਰੰਤ ਆਊਟ ਆਫ ਸਰਵਿਸ ਜਿਹੜੀ ਆ ਉਹ ਕਰ ਦਿੱਤਾ ਗਿਆ ਆ। ਫਲਾਈਟ 1603 ਉਸ ਨੇ ਇੱਕ ਪਾਰਕਡ ਜੈਟ ਬਲੂ ਦੇ ਏਅਰਕ੍ਰਾਫਟ ਆ ਉਸ ਦੀ ਟੇਲ ਦੇ ਵਿੱਚ ਜਿਹੜਾ ਉਹ ਜਾ ਵੱਜਿਆ ਹੈਗਾ ਆ। ਸੋ ਇਹ ਉੱਥੇ ਓਬਵੀਅਸਲੀ ਜਦੋਂ ਇੱਦਾਂ ਦੀ ਖਬਰ ਸੁਣਦੇ ਆ ਤਾਂ ਇੱਕਦਮ ਹੜਕੰਪ ਜਿਹੜਾ ਉਹ ਮੱਚ ਜਾਂਦਾ ਆ। ਕੋਲੀਜਨ ਦੀ ਜਦੋਂ ਖਬਰ ਆਉਂਦੀ ਹੈ ਤਾਂ ਉਦੋਂ ਇਹੀ ਬੰਦੇ ਨੂੰ ਹੁੰਦਾ ਵੀ ਕਿਤੇ ਕੋਈ ਨੁਕਸਾਨ ਜਿਹੜਾ ਆ ਉਹ ਨਾ ਹੋਇਆ ਹੋਵੇ। ਜਿਹੜੇ ਪਿਛਲੀ ਵਾਰੀ ਦੋ ਜਹਾਜ਼ ਟਕਰਾਉਣ ਵਾਲੇ ਸੀ ਉਹਦੇ ਵਿੱਚ ਦੋਨਾਂ 'ਚ ਜਹਾਜ਼ 'ਚ ਸਵਾਰੀਆਂ ਜਿਹੜੀਆਂ ਉਹ ਸਵਾਰ ਸੀਗੀਆਂ, ਪਰ ਇਹਦੇ ਵਿੱਚ ਜਿਹੜਾ ਇਹ ਬਚਾਅ ਹੋਇਆ ਆ ਵੀ ਕੋਈ ਸਵਾਰੀਆਂ ਨੂੰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ। ਪਰ ਹੁਣ ਇੱਕ ਵੱਡੀ ਜਾਂਚ ਦਾ ਵਿਸ਼ਾ ਜਿਹੜਾ ਉਹ ਬਣਿਆ ਵੀ ਬਾਲ-ਬਾਲ ਬਚਣ ਤੋਂ ਬਾਅਦ ਕੁਝ ਦਿਨਾਂ 'ਚ ਫਿਰ ਜਹਾਜ਼ ਆਪਸ 'ਚ ਕਿੱਦਾਂ ਟਕਰਾ ਗਏ। ਅਮਰੀਕਾ ਦਾ ਬਹੁਤ ਹੀ ਮਸ਼ਹੂਰ ਐਕਟਰ ਜੂਲੀਅਨ ਸੈਂਡਸ, ਇਹ ਬ੍ਰਿਟਿਸ਼ ਬੋਰਨ ਹੈਗਾ ਪਰ ਕਾਫੀ ਲੰਮੇ ਸਮੇਂ ਤੋਂ ਹਾਲੀਵੁੱਡ ਦੇ ਵਿੱਚ ਰਹਿੰਦਾ, 4 ਦਹਾਕਿਆਂ ਤੋਂ। ਪਿਛਲੇ ਦਿਨਾਂ ਤੋਂ ਉਹ ਲਾਸ ਐਂਜਲਸ ਦੇ ਬਾਹਰ ਜੋ ਪਹਾੜੀਆਂ ਆ ਉਹਨਾਂ ਦੇ ਉੱਤੇ ਹਾਈਕਿੰਗ ਕਰਨ ਗਿਆ ਸੀ ਤੇ ਹੁਣ ਉਸ ਨੂੰ ਮਿਸਿੰਗ ਡਿਕਲੇਅਰ ਕੀਤਾ ਗਿਆ ਆ। ਕਹਿੰਦੇ ਸ਼ੁੱਕਰਵਾਰ ਨੂੰ ਪਤਾ ਚੱਲਿਆ ਸੀ ਤੇ ਬੁੱਧਵਾਰ ਨੂੰ ਉਸ ਦੇ ਜਿਹੜੇ ਪਰਿਵਾਰ ਨੇ ਦੱਸਿਆ ਪੁਲਿਸ ਦੇ ਕੋਲ ਵੀ
ਉਸ ਨੂੰ ਅਸੀਂ ਲੱਭ ਨਹੀਂ ਸਕੇ ਹੈਗੇ। ਸੋ ਇੱਕ ਰੈਸਕਿਊ ਟੀਮ ਯੂਲੀਅਨ ਦੀ ਜੋ ਭਾਲ ਦੇ ਲਈ ਪੂਰੀ ਤਰ੍ਹਾਂ ਲੱਗੀ ਹੋਈ ਆ ਪਹਾੜੀਆਂ ਦੇ ਵਿੱਚ, ਪਰ ਕਿਉਂਕਿ ਸਨੋ ਕਾਫੀ ਪਈ ਆ, ਸੋ ਉਸ ਨੂੰ ਲੱਭਣਾ ਕਾਫੀ ਔਖਾ ਹੋਇਆ ਆ। 65 ਸਾਲਾਂ ਦਾ ਯੂਲੀਅਨ ਇੰਗਲੈਂਡ ਦਾ ਬੌਰਨ ਆ, ਨਾਰਥ ਹਾਲੀਵੁੱਡ ਨੂੰ ਆਪਣਾ ਹੋਮ ਕਹਿੰਦਾ ਸੀ। ਐਕਟਿੰਗ ਕੈਰੀਅਰਸ ਉਸਨੇ 1980 ਦੇ ਵਿੱਚ ਸ਼ੁਰੂ ਕੀਤਾ ਸੀ, ਰੂਮ ਵਿਦ ਏ ਵਿਊ, ਹੋਰ ਇਦਾਂ ਦੀਆਂ ਮੂਵੀਜ਼ ਦੇ ਨਾਲ। ਇਸ ਤੋਂ ਬਿਨਾਂ ਇੱਕ ਹੋਰ ਵੀ ਲਾਸ ਐਂਜਲਸ ਦੇ ਵਿੱਚ ਮਿਸਿੰਗ ਹਾਈਕਰ ਹੈਗਾ ਆ, ਜੋ ਕਿ ਸੈਨ ਗੈਬਰੀਅਲ ਮਾਊਂਟੇਨ 'ਚ ਆ। ਉਸ ਦੀ ਵੀ ਜਿਹੜੀ ਭਾਲ ਆ ਉਹ ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਕਰ ਰਹੀ ਹੈ। ਨਿਊਜ਼ੀਲੈਂਡ ਦੀ ਅੱਜ ਸਿਆਸਤ ਦੇ ਵਿੱਚ ਹਲਚਲ ਜਿਹੜੀ ਉਹ ਮਚ ਗਈ ਜਦ ਉੱਥੋਂ ਦੀ ਪ੍ਰਾਈਮ ਮਿਨਿਸਟਰ ਜਸਿੰਡਾ ਆਰਡਨ, ਜਿਹੜੀ 2 ਵਾਰੀ ਉੱਥੇ ਪ੍ਰਧਾਨ ਮੰਤਰੀ ਬਣੀ ਆ, ਉਸਨੇ ਅਸਤੀਫਾ ਦੇ ਦਿੱਤਾ ਅਕਤੂਬਰ ਦੇ ਵਿੱਚ ਆ ਰਹੀਆਂ ਜਨਰਲ ਇਲੈਕਸ਼ਨਸ ਤੋਂ ਪਹਿਲਾਂ ਹੀ। ਉਸਨੇ ਅਸਤੀਫਾ ਦੇਣ ਲੱਗੇ ਕਿਹਾ ਵੀ ਇਹ ਮੇਰਾ ਨਿੱਜੀ ਜਿਹੜਾ ਉਹ ਫੈਸਲਾ ਆ। ਕਹਿੰਦੀ ਵੀ ਮੁਲਕ ਨੂੰ ਲੀਡ ਕਰਨਾ ਇਹ ਸਭ ਤੋਂ ਪ੍ਰਿਵਿਲੇਜਡ ਜਿਹੜੀ ਜੌਬ ਆ, ਤੇ ਮੈਨੂੰ ਮਾਣ ਆ ਵੀ ਮੈਂ ਕੀਤਾ। ਤੇ ਕਹਿੰਦੇ ਪਰ ਨਾਲ ਦੇ ਨਾਲ ਚੈਲੰਜਸ ਵੀ ਆ। ਇੱਕ ਹਿਸਾਬ ਦੇ ਨਾਲ ਉਹਨੇ ਕਿਹਾ ਵੀ ਮੇਰੀ એનર્ਜੀ ਇਸ ਟਾਈਮ ਮੁੱਕ ਚੁੱਕੀ ਆ, ਟੈਂਕ ਮੇਰਾ ਜਿਹੜਾ ਇਸ ਟਾਈਮ ਖਾਲੀ ਆ, ਜਿੰਨਾ ਕੁ ਮੈਂ ਕੰਮ ਕਰ ਸਕਦੀ ਸੀ ਓਨਾ ਹੀ ਜਿਹੜਾ ਉਹ ਕੀਤਾ ਆ। ਤੇ ਹੁਣ ਜਿਹੜਾ ਉਸਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ ਤੇ ਕਿਹਾ ਵੀ ਉਹ ਰੀ ਇਲੈਕਸ਼ਨ ਦੇ ਲਈ ਨਹੀਂ ਸੀਕ ਕਰੂਗੀ, ਯਾਨੀ ਕਿ ਰੀ ਇਲੈਕਸ਼ਨ 'ਚ ਨਹੀਂ ਹੋਊਗੀ। 14 ਅਕਤੂਬਰ ਨੂੰ ਨਿਊਜ਼ੀਲੈਂਡ ਦੇ ਵਿੱਚ ਜਨਰਲ ਇਲੈਕਸ਼ਨਸ ਜਿਹੜੀਆਂ ਆ ਉਹ ਹੋਣ ਵਾਲੀਆਂ ਆ। ਜਸਿੰਡਾ ਆਰਡਨ ਖਾਸ ਕਰਕੇ ਸੁਰਖੀਆਂ 'ਚ ਉਦੋਂ ਆਈ ਸੀ ਜਦੋਂ ਕੋਵਿਡ-19 ਦੀ ਪੈਂਡੈਮਿਕ ਦੇ ਦੌਰਾਨ ਨਿਊਜ਼ੀਲੈਂਡ ਨੇ ਬਹੁਤ ਹੀ ਸਖਤ ਜਿਹੜੇ ਕਹਿ ਲਓ ਵੀ ਰੈਗੂਲੇਸ਼ਨਸ, ਇਸ ਦੇ ਵਿੱਚ ਰਿਸਟ੍ਰਿਕਸ਼ਨਸ ਰੱਖੀਆਂ ਸੀ ਕੋਵਿਡ ਦੇ ਮਾਮਲੇ ਦੇ ਵਿੱਚ। ਸੋ ਇਸ ਨੇ ਹੁਣ ਫਾਈਨਲੀ ਜਿਹੜਾ ਆ ਅਸਤੀਫਾ ਦਿੱਤਾ ਹੈਗਾ ਆ। ਦੂਜੀ ਟਰਮ ਇਹ 2020 ਦੇ ਵਿੱਚ ਰੀ ਇਲੈਕਟ ਹੋ ਕੇ ਜਿੱਤੀ ਸੀਗੀ। ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਕੰਪਨੀ ਰਾਈਡਰ, ਜਿਸ ਦੇ ਕੋਲ 5600 ਦੇ ਕਰੀਬ ਕਮਰਸ਼ੀਅਲ ਟਰੱਕਸ ਆ ਤੇ 9000 ਤੋਂ ਵੱਧ ਡਰਾਈਵਰਸ ਹੈਗੇ ਆ ਨੇਸ਼ਨ ਵਾਈਡ। FMCSA ਦੇ ਮੁਤਾਬਕ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ 800 ਤੋਂ ਵੱਧ ਲੋਕ ਉਹ ਲੇ ਆਫ ਕਰਨ ਜਾ ਰਹੇ ਆ ਟੈਕਸਸ ਦੇ ਵਿੱਚ। ਸੋ ਕਹਿੰਦੇ ਵੀ ਕਸਟਮਰਸ ਦੀਆਂ ਚੇਂਜਿੰਗ ਨੀਡਸ ਕਰਕੇ ਸਾਨੂੰ ਇਹ ਲੇ ਆਫ ਕਰਨੇ ਪੈਣੇ ਆ। ਅਪਲਾਈਡ ਮਟੀਰੀਅਲ ਦਾ ਇੱਕ ਬਹੁਤ ਵੱਡਾ ਪਲਾਂਟ ਆਸਟਨ ਟੈਕਸਸ ਦੇ ਵਿੱਚ ਸੀਗਾ, ਜਿਹਦੇ ਨਾਲ ਇਹਨਾਂ ਦਾ ਕੰਟਰੈਕਟ ਸੀ। ਸੋ ਉਹ ਕੰਟਰੈਕਟ ਮੇਰੇ ਖਿਆਲ ਨਾਲ ਟੁੱਟ ਗਿਆ ਆ, ਜਿਹਦੇ ਕਰਕੇ ਲੌਜਿਸਟਿਕਸ ਤੇ ਟਰਾਂਸਪੋਰਟੇਸ਼ਨ ਦੇ ਵਿੱਚ 801 ਜੌਬਸ ਮਾਰਚ 31 ਤੱਕ ਪਰਮਾਨੈਂਟਲੀ ਕਲੋਜ਼ ਹੋ ਜਾਣਗੀਆਂ। ਤੇ ਕਹਿੰਦੇ ਪਈ NEM ਹੈਂਡਰਿਕਸ, ਜੋ ਸਪੋਕਸਵੂਮਨ ਆ ਰਾਈਡਰ ਦੀ, ਉਹਨਾਂ ਨੇ ਫਰੇਟ ਵੇਵਸ ਨੂੰ ਦੱਸਿਆ ਹੈ ਵੀ ਜੌਬ ਕਾਰਡਸ ਕਸਟਮਰ ਦੀਆਂ ਚੇਂਜਿੰਗ ਬਿਜ਼ਨਸ ਨੀਡਸ ਕਰਕੇ ਆ। ਅਪਲਾਈਡ ਮਟੀਰੀਅਲ ਦਾ ਸੈਂਟਾ ਕਲਾਰਾ ਦੇ ਵਿੱਚ ਬਹੁਤ ਵੱਡਾ ਮੈਨੂਫੈਕਚਰਿੰਗ ਇਕਵਿਪਮੈਂਟ, ਸਰਵਿਸ ਤੇ ਸੌਫਟਵੇਅਰ ਜੋ ਪ੍ਰੋਵਾਈਡ ਕਰਦੇ ਸੈਮੀਕੰਡਕਟਰ ਇੰਡਸਟਰੀ ਨੂੰ ਪਲਾਂਟ ਆ। ਇਸ ਤੋਂ ਬਿਨਾਂ ਇਹਨਾਂ ਨੇ ਆਸਟਨ ਦੇ ਵਿੱਚ ਵੀ ਬਹੁਤ ਵੱਡਾ ਆਪਰੇਸ਼ਨ ਖੋਲ੍ਹਿਆ ਹੋਇਆ ਹੈ, ਜਿਸ ਦਾ ਕੰਟਰੈਕਟ ਰਾਈਡਰ ਦੇ ਨਾਲ ਸੀ। ਹੁਣ ਉਹ ਕੰਟਰੈਕਟ ਟੁੱਟ ਗਿਆ ਤੇ ਰਾਈਡਰ 800 ਬੰਦੇ ਨੂੰ ਲੇ ਆਫ ਕਰਨ ਜਾ ਰਿਹਾ ਹੈ। ਜੀ ਜੀ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਤੇ ਨਜ਼ਰ ਜਿਹੜੀ ਉਹ ਮਾਰਦੇ ਜਾਈਏ ਤਾਂ ਵਾਈਟ ਹਾਊਸ ਇਸ ਟਾਈਮ ਰੌਲਾ ਰੱਪਾ ਇਸ ਗੱਲੋਂ ਪਾ ਰਿਹਾ ਆ ਵੀ ਕਹਿੰਦੇ ਹਾਊਸ ਦੇ ਉਹਨਾਂ ਰਿਪਬਲਿਕਨਸ ਨੂੰ ਕਮੇਟੀਜ਼ ਦੇ ਵਿੱਚ ਜਗ੍ਹਾ ਦਿੱਤੀ ਗਈ ਆ ਜਿਹੜੇ ਉਹਨਾਂ ਦੇ ਕਹਿਣ ਮੁਤਾਬਕ ਐਕਸਟ੍ਰੀਮ ਮਾਗਾ ਮੈਂਬਰਸ ਨੇ, ਮੇਕ ਅਮਰੀਕਾ ਗ੍ਰੇਟ ਅਗੇਨ ਮੈਂਬਰਸ, ਜਿਹੜੇ ਟਰੰਪ ਹੋਣਾ ਦੇ ਆ। ਕਹਿੰਦੇ ਵੀ ਮਾਰਜੋਰੀ ਟੇਲਰ ਗ੍ਰੀਨ ਤੇ ਪਾਲ ਗੌਸਰ ਜਿਹੜੇ ਆ ਉਹਨਾਂ ਨੂੰ ਹੁਣ ਓਵਰਸਾਈਟ ਕਮੇਟੀ ਦੇ ਵਿੱਚ ਜਿਹੜੀ ਜਗ੍ਹਾ ਦਿੱਤੀ ਗਈ ਆ। 2020 ਦੀ ਇਲੈਕਸ਼ਨ ਨਤੀਜਿਆਂ ਤੋਂ ਬਾਅਦ ਦੇ ਵਿੱਚ ਜੋ ਰੌਲਾ ਰੱਪਾ ਪਿਆ, ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਜਿਹੜੇ ਮੈਂਬਰ ਸੀਗੇ ਇਹਨਾਂ ਨੂੰ ਕਈ ਕਮੇਟੀਆਂ ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਜਿੱਦਾਂ ਦੀ ਇਹਨਾਂ ਦੀ ਬਿਆਨਬਾਜ਼ੀ ਸੀ। ਪਰ ਕੈਵਿਨ ਮੈਕਾਰਥੀ ਨੂੰ ਜਿਹੜਾ ਸਪੀਕਰ ਬਣਾਉਣ ਦੇ ਲਈ ਇਹਨਾਂ ਦੀਆਂ ਵੋਟਾਂ ਚਾਹੀਦੀਆਂ ਸੀਗੀਆਂ। ਸੋ ਉਸ ਸਮਝੌਤੇ ਦੇ ਵਿੱਚੋਂ ਇਹਨਾਂ ਕਮੇਟੀਆਂ ਦੀ ਮੈਂਬਰਸ਼ਿਪ ਜਿਹੜੀ ਆ ਇਹਨਾਂ ਨੂੰ ਜਿਹੜੀ ਉਹ ਮਿਲੀ ਹੈਗੀ ਆ। ਸੋ ਇਹ ਹੁਣ ਓਵਰਸਾਈਟ ਕਮੇਟੀ ਦੇ ਉੱਤੇ ਜਿਹੜੇ ਲਗਾਏ ਗਏ ਨੇ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀ ਜਿਹੜੇ ਆ ਉਹ ਕਹਿ ਰਹੇ ਆ ਵੀ ਮਾਰਜਰੀ ਟੇਲਰ ਗ੍ਰੀਨ ਨੂੰ ਇੱਦਾਂ ਦੀ ਕਮੇਟੀ ਅਸਾਈਨਮੈਂਟਸ ਦੇਣਾ ਬੜਾ ਖਤਰਨਾਕ ਜਿਹੜਾ ਉਹ ਹੈਗਾ। ਪਰ ਇਹ ਸਾਰਾ ਕੁਛ ਸਪੀਕਰ ਦੇ ਹੱਥ ਦੇ ਵਿੱਚ ਹੁੰਦਾ ਆ ਵੀ ਕਿਹਨੂੰ ਕਿਹੜੀ ਕਮੇਟੀ ਦੇ ਵਿੱਚ ਜਿਹੜਾ ਉਹ ਲਗਾਉਣਾ ਆ। ਓਬਵੀਅਸਲੀ ਅੰਦਰੂਨੀ ਜਿਹੜੇ ਆ ਉਹ ਸਮਝੌਤਿਆਂ ਤੋਂ ਬਾਅਦ ਦੇ ਵਿੱਚ
ਜਿਹੜੇ ਡੈਮੋਕ੍ਰੇਟਸ ਆਏ ਹੁਣ ਜ਼ਰੂਰ ਰੌਲਾ ਰੱਪਾ ਜਿਹੜਾ ਉਹ ਪਾ ਰਹੇ ਆ, ਪਰ ਆਪਣੇ ਮੌਕੇ ਉਹ ਵੀ ਆਈ ਥਿੰਕ ਇਹੀ ਕੁਛ ਕਰਦੇ ਰਹੇ। ਸਾਊਥ ਵੈਸਟ 에ਅਰਲਾਈਨ $1 ਬਿਲੀਅਨ ਤੋਂ ਵੱਧ IT ਸਿਸਟਮ ਦੇ ਵਿੱਚ ਸਪੈਂਡ ਕਰਨ ਜਾ ਰਹੀ ਆ। ਪਿਛਲੇ ਛੁੱਟੀਆਂ ਦੇ ਦੌਰਾਨ ਸਾਊਥ ਵੈਸਟ ਦੇ ਨਾਲ ਹੋਰ ਵੀ ਬਹੁਤ ਸਾਰੀਆਂ 에ਅਰਲਾਈਨਸ ਦਾ ਕਾਫੀ ਵੱਡਾ ਜਲੂਸ ਨਿਕਲਿਆ ਸੀ, ਕਿਉਂਕਿ ਜਦੋਂ ਹਜ਼ਾਰਾਂ ਦੇ ਹਿਸਾਬ ਨਾਲ ਇਹਨਾਂ ਦੀਆਂ 에ਅਰਲਾਈਨਸ ਫਲਾਈਟਸ ਸੀਗੀਆਂ ਉਹ ਡਿਲੇ ਹੋ ਗਈਆਂ ਤੇ ਉਹ ਜੋ ਸਿਸਟਮ ਸੀ ਕ੍ਰੈਸ਼ ਵੀ ਕਰ ਗਿਆ। ਸਾਊਥ ਵੈਸਟ 에ਅਰਲਾਈਨ ਦੇ CEO ਬੌਬ ਜਾਰਡਨ ਨੇ ਅਨਾਉਂਸ ਕੀਤਾ ਵੀ ਕਾਫੀ ਸਟੈਪਸ ਲਏ ਗਏ ਆ ਤਾਂ ਕਿ ਫਿਊਚਰ ਦੇ ਵਿੱਚ ਉਦਾਂ ਦੇ ਰਿਸਕ, ਉਦਾਂ ਦਾ ਮੈਲਟਡਾਊਨ ਨਾ ਆਵੇ। ਇਸੇ ਕਰਕੇ ਅਸੀਂ $1 ਬਿਲੀਅਨ ਸਪੈਂਡ ਕਰਨ ਜਾ ਰਹੇ ਹੈਗੇ ਆ। ਸੋ ਇਹ ਐਕਸਟਰਾ ਮਨੀ ਉਹ ਐਨੂਅਲ ਆਪਰੇਟਿੰਗ ਪਲਾਨ ਤੋਂ ਬਿਨਾਂ ਜੋ ਆ ਇਹਦੇ ਉੱਤੇ ਸਪੈਂਡ ਕਰਨ ਜਾ ਰਹੇ ਹੈਗੇ ਆ। ਜੀ ਲਗਾਤਾਰ ਆਏ ਸਟਾਰਮਸ ਤੋਂ ਬਾਅਦ ਕੈਲੀਫੋਰਨੀਆ ਦੀਆਂ ਜਿਹੜੀਆਂ ਲੇਕਸ ਆ ਉਹਨਾਂ ਵਿੱਚ ਪਾਣੀ ਦੇ ਲੈਵਲ ਵਧੇ ਹੈਗੇ ਆ। ਸ਼ਾਸ਼ਤਾ ਲੇਕ ਪਿਛਲੇ ਸਾਲ ਦੇ ਮੁਕਾਬਲੇ ਇਸ ਮੌਕੇ 52% ਕਪੈਸਿਟੀ ਦੇ ਉੱਤੇ ਪਹੁੰਚ ਚੁੱਕਾ ਹੈ। ਪਿਛਲੇ ਸਾਲ ਇਸੇ ਸਮੇਂ ਇਹ ਸਿਰਫ 34% ਆਪਣੀ ਕਪੈਸਿਟੀ ਦੇ ਵਿੱਚ ਆ। ਕਹਿੰਦੇ ਵੀ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਕਿੰਨਾ ਜਿਹੜਾ ਉਹ ਪਾਣੀ ਇਸ ਦੇ ਵਿੱਚ ਹੋਇਆ ਆ। ਕਹਿੰਦੇ ਵੀ ਜੇ ਫਾਲਸਮ ਲੇਕ ਦੇ ਵਿੱਚ ਪੂਰਾ ਪਾਣੀ ਭਰ ਕੇ ਸ਼ਾਸ਼ਤਾ ਲੇਕ 'ਚ ਪਾ ਦਿੱਤਾ ਜਾਵੇ ਤਾਂ ਇੰਨਾ ਇਨਕਰੀਜ਼ ਜਿਹੜਾ ਆ ਸ਼ਾਸ਼ਤਾ ਲੇਕ 'ਚ ਪਾਣੀ ਦਾ ਹੋਇਆ ਆ। ਉਧਰ ਫਾਲਸਮ ਲੇਕ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਟਾਈਮ ਜਿਹੜੀ 54% ਦੇ ਉੱਤੇ ਪਹੁੰਚ ਚੁੱਕੀ ਹੈਗੀ ਆ। ਸੋ 54% ਇਸ ਟਾਈਮ ਭਰੀ ਹੈਗੀ ਆ। ਲੇਕ ਔਰੋਵਿਲ 58% ਦੇ ਉੱਤੇ ਆ। ਸਾਲ ਪਹਿਲਾਂ ਇਹ 44% ਦੇ ਉੱਤੇ ਸੀਗੀ। ਸੋ ਲਗਾਤਾਰ ਪੈ ਰਹੇ ਜਿਹੜੇ ਮੀਂਹ ਦੇ ਨਾਲ ਬਹੁਤ ਸਾਰੇ ਥਾਵਾਂ ਦੇ ਵਿੱਚ ਪਾਣੀ ਜਿਹੜਾ ਉਹ ਜ਼ਰੂਰ ਵਧਿਆ ਹੈਗਾ ਆ ਤੇ ਉਮੀਦ ਕਰਦੇ ਹਾਂ ਵੀ ਇਸ ਵਾਰ ਇਹ ਜਿਹੜੀਆਂ ਰਿਜ਼ਰਵਾਇਰਸ ਭਰਨ ਦੇ ਨਾਲ ਡਰਾਊਟ ਦੇ ਉੱਤੇ ਡੈਂਟ ਪਵੇਗਾ। ਸੈਕਰਾਮੈਂਟੋ ਤੋਂ ਖਬਰ ਆ ਰਹੀ ਹੈ। ਸੈਕਰਾਮੈਂਟੋ ਕਾਉਂਟੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਕੰਡੋ ਕੰਪਲੈਕਸ ਹੈਗਾ, ਕੰਡੋਮੀਨੀਅਮ ਦਾ। ਉੱਥੇ 3 ਹਫ਼ਤਿਆਂ ਤੋਂ ਤੱਤਾ ਪਾਣੀ ਜਿਹੜਾ ਆ ਹੌਟ ਵਾਟਰ ਨਹੀਂ ਆ ਰਿਹਾ ਹੈਗਾ। ਕਹਿੰਦੇ ਵੀ ਪਹਿਲੀ ਵਾਰੀ ਨਹੀਂ ਇਸ ਕੰਪਲੈਕਸ ਦੇ ਵਿੱਚ ਪ੍ਰੋਬਲਮ ਹੋਈ ਆ। ਇਸ ਤੋਂ ਪਹਿਲਾਂ ਵੀ ਐਲੀਕੈਂਟੇ ਵਿਲਾਸ ਜੋ ਸੈਕਰਾਮੈਂਟੋ ਕਾਉਂਟੀ ਦੇ ਵਿੱਚ 3 ਵਾਰੀ ਪ੍ਰੋਬਲਮ ਹੋ ਚੁੱਕੀ ਆ। ਦਸੰਬਰ 29 ਤੋਂ ਲੈ ਕੇ ਹਜੇ ਤੱਕ ਵੀ 162 ਯੂਨਿਟਸ ਇਸ ਕੰਡੋਮੀਨੀਅਮ ਕੰਪਲੈਕਸ 'ਚ ਆ। ਲੋਕ ਬਿਨਾਂ ਤੱਤੇ ਪਾਣੀ ਤੋਂ ਰਹਿ ਰਹੇ ਆ। ਕਹਿੰਦੇ ਵੀ ਸਾਨੂੰ ਪਾਣੀ ਉਬਾਲ ਕੇ ਪੀਣਾ ਪੈਂਦਾ ਆ। ਕਈ ਲੋਕ ਰਾਤ ਨੂੰ ਲੇਟ ਕੰਮ ਤੋਂ ਆਉਂਦੇ ਆ, ਤੜਕੇ ਜਾਣਾ ਹੁੰਦਾ ਤੇ ਉਹਨਾਂ ਦੇ ਲਈ ਨਹਾਉਣ ਦੇ ਲਈ ਗਰਮ ਪਾਣੀ ਨਹੀਂ, ਕੱਪੜੇ ਧੋਣ ਦੇ ਲਈ ਨਹੀਂ। ਸੋ ਕਾਫੀ ਵੱਡੀ ਜੋ ਪ੍ਰੋਬਲਮ ਆ ਬਣੀ ਹੋਈ ਆ। ਐਲੀਕੈਂਟੇ ਵਿਲਾਸ ਦੇ ਹੋਮਨ ਐਸੋਸੀਏਸ਼ਨ ਦੇ ਬੋਰਡ ਨੇ ਇਹ ਦੱਸਿਆ ਆ ਵੀ ਕੁਛ ਕੁ ਪਾਈਪਸ ਅਸੀਂ ਚੇਂਜ ਕਰ ਚੁੱਕੇ ਆ, ਫਿਕਸ ਕਰ ਚੁੱਕੇ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਮਾਂ ਲੱਗੂਗਾ ਇਹਨਾਂ ਪਾਈਪਸ ਨੂੰ ਫਿਕਸ ਕਰਨ ਦੇ ਲਈ। ਜੀ ਮੋਡੈਸਟੋ ਦੇ ਜਿਹੜੇ 에ਅਰਪੋਰਟ ਦੇ ਨਜ਼ਦੀਕ ਇੱਕ ਸਮਾਲ ਪਲੇਨ ਜਿਹੜਾ ਉਹ ਕ੍ਰੈਸ਼ ਹੋ ਗਿਆ, ਜਿਸ ਕਰਕੇ ਉਸ ਛੋਟੇ ਜਹਾਜ਼ ਦੇ ਵਿੱਚ ਇੱਕੋ ਇੱਕ ਜਣਾ ਜਿਹੜਾ ਸਵਾਰ / ਪਾਇਲਟ ਆ ਉਸ ਦੀ ਮੌਤ ਹੋ ਗਈ ਆ। ਰੋਇਜਿੰਦਰ ਸਿੰਘ ਜਿਹੜੇ ਸ਼ੈਰਿਫ ਡਿਪਾਰਟਮੈਂਟ ਦੇ ਸਪੋਕਸਮੈਨ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਮਿਚਲ ਰੋਡ ਬ੍ਰਿਜ ਦੇ ਲਾਗੇ ਇਹ ਜਿਹੜਾ ਆ 에ਅਰਪਲੇਨ ਕ੍ਰੈਸ਼ ਹੋਇਆ ਆ ਤੇ ਇਹ ਜਿਹੜਾ ਬ੍ਰਿਜ ਹੈਗਾ ਆ ਟੋਲੋਮਨ ਰਿਵਰ ਦੇ ਉੱਤੇ ਜਿਹੜਾ ਹੈਗਾ ਉੱਥੇ ਆ। ਜੋ ਕਹਿੰਦੇ ਵੀ ਜਿਹੜਾ ਪਲੇਨ ਨੂੰ ਚਲਾ ਰਿਹਾ ਸੀਗਾ ਉਹ ਮੌਕੇ ਤੇ ਹੀ ਮ੍ਰਿਤ ਜਿਹੜਾ ਉਹ ਪਾਇਆ ਗਿਆ ਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਟਾਈਮ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਕੀ ਕਾਰਨ ਰਹੇ ਇਸ ਜਹਾਜ਼ ਦੇ ਹਾਦਸੇ ਦੇ ਵਿੱਚ। ਸੈਕਰਾਮੈਂਟੋ ਦੇ ਵਿੱਚ ਗਿਗ ਕਾਰ ਸ਼ੇਅਰ ਕੰਪਨੀ ਬੰਦ ਹੋਣ ਜਾ ਰਹੀ ਹੈ, ਕੁਇਟ ਕਰਨ ਜਾ ਰਹੀ ਆ। ਉਹਨਾਂ ਨੇ ਰੀਜ਼ਨ ਇਹ ਦੱਸਿਆ ਆ ਵੀ ਡਿਮਾਂਡ ਬਹੁਤ ਘੱਟ ਹੈਗੀ ਆ। ਇਲੈਕਟ੍ਰਿਕ ਕਾਰ ਸਰਵਿਸ ਆ ਜਿਸ ਨੂੰ ਲੋਕ ਰੈਂਟ ਕਰ ਸਕਦੇ ਆ ਆਵਰ ਬੇਸ ਤੇ, ਡੇ ਬੇਸ ਦੇ ਉੱਤੇ, ਜਿੱਥੋਂ ਮਰਜ਼ੀ ਚੱਕ ਸਕਦੇ ਤੇ ਜਿੱਥੇ ਮਰਜ਼ੀ ਉਹ ਛੱਡ ਸਕਦੇ ਹੈਗੇ ਆ। ਗਿਗ ਕਾਰ ਦੇ ਕੋਲ 260 ਦੇ ਕਰੀਬ ਸਾਰੇ ਹੀ ਇਲੈਕਟ੍ਰਿਕ ਸ਼ੈਵੀ ਬੋਟਸ 2019 ਤੋਂ ਸੈਕਰਾਮੈਂਟੋ 'ਚ ਹੈਗੀਆਂ ਤੇ ਉਹਨਾਂ ਨੇ ਸਿਟੀ ਦੇ ਨਾਲ ਪਾਰਟਨਰਸ਼ਿਪ ਕੀਤੀ ਹੋਈ ਸੀ ਫ੍ਰੀ ਪਾਰਕਿੰਗ ਦੇ ਲਈ। ਪਰ ਹੁਣ ਕਹਿੰਦੇ ਵੀ ਰਾਈਡਰਸ਼ਿਪ ਘਟ ਗਈ ਆ, ਲੋਕ ਯੂਜ਼ ਘੱਟ ਕਰਦੇ ਆ ਤੇ ਜੋ ਖਰਚਾ ਆ ਉਹਨਾਂ ਦਾ ਜ਼ਿਆਦਾ ਆ। ਇਸ ਕਰਕੇ ਇਹ ਫਰਵਰੀ ਮਹੀਨੇ 'ਚੋਂ ਇਹ ਕੰਪਨੀ ਉੱਥੋਂ ਸ਼ਟ ਡਾਊਨ ਹੋਣ ਜਾ ਰਹੀ ਹੈਗੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਟਾਰਮਸ ਦੀ ਆਪਾਂ ਚਰਚਾ ਕੀਤੀ ਸੀ। ਕੈਲੀਫੋਰਨੀਆ ਦੇ ਵਿੱਚ ਚੰਗਾ ਖਾਸਾ ਨੁਕਸਾਨ ਹੋਇਆ ਆ। 500 ਤੋਂ ਵੱਧ ਮਡ ਸਲਾਈਡ ਹੋਏ ਨੇ,
ਬਹੁਤ ਸਾਰੀਆਂ ਕਮਿਊਨਿਟੀਜ਼, ਨੇਬਰਹੁੱਡਸ, ਘਰ, ਬਿਜ਼ਨੈਸਿਸ ਫਲੱਡਡ ਹੋਏ ਨੇ, ਰੁੱਖ ਡਿੱਗੇ ਨੇ, ਗੱਡੀਆਂ ਦਾ ਨੁਕਸਾਨ ਹੋਇਆ, ਲੋਕਾਂ ਦੀਆਂ ਜਾਨਾਂ ਜਿਹੜੀਆਂ ਆ ਉਹ ਵੀ ਗਈਆਂ ਆ, ਕਈ ਬ੍ਰਿਜਸ ਵੀ ਜਿਹੜੇ ਇਸ ਦੇ ਵਿੱਚ ਟੁੱਟੇ ਆ। ਕਹਿੰਦੇ ਕੈਲੀਫੋਰਨੀਆ ਦੇ ਲਈ ਜਿਹੜੀ ਰਿਕਵਰੀ ਆ ਉਸ ਦੇ ਵਿੱਚ ਲੰਮਾ ਸਮਾਂ ਤਾਂ ਲੱਗੇਗਾ ਹੀ, ਨਾਲ ਦੇ ਨਾਲ ਇਹ ਕਾਫੀ ਮਹਿੰਗਾ ਸੌਦਾ ਸਾਬਤ ਹੋਣ ਵਾਲਾ ਆ। ਸੈਂਟਾ ਕਰੂਜ਼ ਦੇ ਵਿੱਚ ਇੱਕ ਪੀਅਰ ਉਹ ਵਿਚਾਲਿਓਂ ਹੀ ਜਿਹੜਾ ਉਹ ਟੁੱਟ ਗਿਆ ਸੀਗਾ, ਕੈਪੀਟੋਲਾ, ਪਲਨਾਡਾ, ਮਰਸੈਡ ਦੇ ਵਿੱਚ। ਇੱਥੇ ਜਿਹੜੇ ਪੂਰੇ ਦੇ ਪੂਰੇ ਸ਼ਹਿਰ ਇੱਕ ਹਿਸਾਬ ਦੇ ਨਾਲ ਡੁੱਬ ਗਏ ਸੀਗੇ। 58 ਦੇ ਵਿੱਚੋਂ 40 ਜਿਹੜੀ ਅਜਿਹੀਆਂ ਕਾਉਂਟੀਜ਼ ਨੇ ਕੈਲੀਫੋਰਨੀਆ 'ਚ ਜਿਨ੍ਹਾਂ 'ਚ ਐਕਸਟੈਂਸਿਵ ਡੈਮੇਜ ਜਿਹੜਾ ਐਟਮੋਸਫੇਰਿਕ ਰਿਵਰ ਸਟਾਰਮਸ ਦੇ ਕਰਕੇ ਹੋਇਆ ਆ। ਸੋ ਕਹਿੰਦੇ ਵੀ ਇਹ ਕੁੱਲ ਠੀਕ ਕਰਨ ਦਾ ਜਿਹੜੀ ਬਿੱਲ ਆ ਉਹ $1 ਬਿਲੀਅਨ ਤੋਂ ਉੱਤੇ ਪਹੁੰਚ ਸਕਦਾ ਆ। ਅਮਰੀਕਾ ਦੇ ਵਿੱਚ $1 ਬਿਲੀਅਨ ਤੋਂ ਵੱਧ ਖਰਚੇ ਵਾਲੇ ਨੈਚੁਰਲ ਡਿਜ਼ਾਸਟਰਸ ਐਵਰੀ ਈਅਰ 2-2 ਦਰਜਨ ਜਿਹੜੇ ਆ ਉਹ ਆ ਰਹੇ ਨੇ ਪਿਛਲੇ ਸਾਲਾਂ ਦੇ ਵਿੱਚ। ਸੋ ਲੋਕਲ, ਸਟੇਟ ਤੇ ਫੈਡਰਲ ਅਧਿਕਾਰੀ ਲੱਗੇ ਤਾਂ ਹੈਗੇ ਨੇ ਵੀ ਇਸ ਦਾ ਸਾਰਾ ਮੁਲਾਂਕਣ ਜਿਹੜਾ ਉਹ ਕਰਨ ਦੇ ਲਈ। ਆਪਾਂ ਸਵੇਰੇ ਵੀ ਦੱਸਿਆ ਵੀ ਕਿੱਦਾਂ ਡਿਜ਼ਾਸਟਰ ਅਸਿਸਟੈਂਸ ਜਿਹੜੀ ਆ 3 ਜਿਹੜੀਆਂ ਕਾਉਂਟੀਜ਼ ਆ ਉਸ ਦੇ ਵਿੱਚ ਜਿਹੜੀ ਉਹ ਆ ਰਹੀ ਆ। ਪਰ ਹੁਣ ਇਸ ਦੇ ਵਿੱਚ ਦੇਖੋ ਹਰਜੋਤ ਸਿੰਘ ਜੀ ਵੀ 40 ਅਜਿਹੇ ਕਾਉਂਟੀਜ਼ ਨੇ ਜਿੱਥੇ ਕਾਫੀ ਨੁਕਸਾਨ ਹੋਇਆ ਦੱਸਿਆ ਜਾਂਦਾ ਆ। ਕੱਲ ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਕੈਲੀਫੋਰਨੀਆ ਦਾ ਦੌਰਾ ਜਿਹੜਾ ਉਹ ਕਰਨਾ ਆ। ਹੁਣ ਇੱਥੇ ਦੇਖੋ ਵੀ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਕਹਿੰਦੇ ਵੀ ਫੈਡਰਲ ਅਸਿਸਟੈਂਸ ਲੋਕਲ ਤੇ ਸਟੇਟ ਗਵਰਨਮੈਂਟਸ ਨੂੰ 75% ਜਿਹੜੀ ਰਾਸ਼ੀ ਲੱਗਦੀ ਆ ਉਹ ਰੀਇੰਬਰਸ ਕਰਦੀ ਆ, ਪਰ ਬਾਕੀ ਉਹਨਾਂ ਨੂੰ ਪੱਲਿਓਂ ਲਾਉਣੇ ਪੈਂਦੇ ਆ। ਲੋਕਲ ਗਵਰਨਮੈਂਟਸ ਦੇ ਲਈ ਕਹਿੰਦੇ ਵੀ ਉਹ ਕਾਫੀ ਜ਼ਿਆਦਾ ਮੁਸ਼ਕਿਲ ਕੰਮ ਹੋ ਜਾਂਦਾ, ਕਿਉਂਕਿ ਉਹਨਾਂ ਦੇ ਬਜਟ ਕੋਈ ਇੰਨੇ ਵੱਡੇ ਨਹੀਂ ਹੁੰਦੇ, ਨਾ ਹੀ ਉਹਦੇ ਵਿੱਚ ਇੰਨੀ ਗੁੰਜਾਇਸ਼ ਹੁੰਦੀ ਆ ਵੀ ਇੱਦਾਂ ਦੀਆਂ ਚੀਜ਼ਾਂ ਅਚਾਨਕ ਇਨਫਰਾਸਟਰਕਚਰ ਟੁੱਟ ਜਾਵੇ ਵੀ ਉਹਨਾਂ ਨੂੰ ਰਿਪੇਅਰ ਆਪਣੇ ਪੱਧਰ ਦੇ ਉੱਤੇ ਜਿਹੜਾ ਆ ਉਹ ਕਰ ਸਕਣ। ਕਹਿੰਦੇ ਮਹਿਜ ਉਹ ਵਿਚਾਰੇ ਕਈ ਵਾਰੀ 8 ਤੋਂ 10% ਤੱਕ ਹੀ ਉਸ ਕਾਸਟ ਦੀ ਜ਼ਿੰਮੇਵਾਰੀ ਆਪਣੇ ਸਿਰ ਚੁੱਕ ਸਕਦੇ ਨੇ। ਸੋ ਕਾਫੀ ਲੰਮਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਕੈਲੀਫੋਰਨੀਆ ਨੂੰ ਰਿਕਵਰ ਕਰਨ ਦੇ ਲਈ ਜਿਹੜਾ ਲੱਗੇਗਾ ਤੇ $1 ਬਿਲੀਅਨ ਤੋਂ ਵੱਧ ਇਸ ਦੇ ਉੱਤੇ ਖਰਚਾ ਆਉਣ ਦੀ ਸੰਭਾਵਨਾ ਹੈ। ਕੈਲੀਫੋਰਨੀਆ ਦਾ ਇੱਕ ਪਬਲਿਕ ਡਿਫੈਂਡਰ ਜੋ ਔਰੇਂਜ ਕਾਉਂਟੀ ਤੋਂ ਆ, ਮੈਕਸੀਕੋ ਦੇ ਵਿੱਚ ਆਪਣੀ ਵੈਡਿੰਗ ਐਨਵਰਸਰੀ ਉੱਤੇ ਘੁੰਮਣ ਫਿਰ ਗਿਆ ਹੋਇਆ ਸੀ ਤੇ ਜਦੋਂ ਉਸ ਦੀ ਬਰੂਟਲ ਕ੍ਰਾਈਮ ਦੇ ਨਾਲ ਕਹਿੰਦੇ ਪਈ ਉਹ ਵਿਕਟਮ ਬਣ ਗਿਆ। ਐਲੀਅਟ ਬਲੇਅਰ 33 ਸਾਲਾਂ ਦਾ ਇੱਕ ਹੋਟਲ ਦੇ ਵਿੱਚ ਲਾਸ ਰੋਕਸ ਰਿਜ਼ੋਰਟ ਐਂਡ ਸਪਾ ਜੋ ਰੋਜ਼ਾਰੀਟੋ ਬੀਚ ਹੈਗਾ ਆ, ਉੱਥੇ 32 ਮੀਲ ਸਾਊਥ ਆਫ ਸੈਨ ਡੀਗੋ, ਉੱਥੇ ਹੋਟਲ 'ਚ ਰਹਿ ਰਿਹਾ ਸੀ ਤੇ ਉਸ ਦੀ ਕਿਸੇ ਨੇ ਸਿਰ ਦੇ ਵਿੱਚ ਸੱਟ ਮਾਰ ਕੇ ਜਿਹੜੀ ਆ ਮਾਰ ਦਿੱਤਾ ਉਸਨੂੰ ਤੇ ਉਸਦੀ ਮੌਤ ਹੋ ਗਈ ਆ। ਈਵਨ ਕਹਿੰਦੇ ਵੀ ਉੱਥੇ ਦੀ ਅਥਾਰਟੀਜ਼ ਨੇ ਕਿਸੇ ਤਰ੍ਹਾਂ ਇਨਫੋਰਮ ਵੀ ਨਹੀਂ ਕੀਤਾ ਉਹਦੇ ਪਰਿਵਾਰ ਨੂੰ। ਉੱਥੇ ਦੇ ਕੋਰਨਰਸ ਆਫਿਸ ਤੋਂ ਪਤਾ ਚੱਲਿਆ ਵੀ ਇੱਦਾਂ ਇੱਕ ਅਮਰੀਕਾ ਦਾ ਸਿਟੀਜ਼ਨ ਆ, ਉਸ ਦੀ ਮੌਤ ਹੋ ਗਈ ਹੈਗੀ ਆ। ਨਾ US ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਵੀ ਅਸੀਂ ਅਵੇਅਰ ਆ ਇੱਕ ਡੈਥ ਜੋ ਰੋਜ਼ਾਰੀਟੋ ਬੀਚ ਦੇ ਵਿੱਚ ਹੋਈ ਆ, ਉਸ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਆ। ਟੌਕਸੀਕੋਲੋਜੀ ਜੋ ਰਿਪੋਰਟਸ ਆਈਆਂ ਆ ਉਹਨਾਂ ਦੇ ਮੁਤਾਬਕ ਕਹਿੰਦੇ ਪਈ ਪਰਿਵਾਰ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰਾਂਗੇ, ਪ੍ਰਾਈਵੇਟ ਇਨਵੈਸਟੀਗੇਟਰ ਹਾਇਰ ਕਰਕੇ ਪਈ ਇਸ ਨੂੰ ਕਿਸ ਨੇ ਜਿਹੜਾ ਮਾਰਿਆ ਹੈਗਾ ਆ। ਬਲੇਅਰ ਦੀ ਗੱਲ ਕਰਦੇ ਜਾਈਏ, ਔਰੇਂਜ ਕਾਉਂਟੀ ਦੇ ਪਬਲਿਕ ਡਿਫੈਂਡਰ ਮਾਰਟਿਨ ਸ਼ਵਾਰਜ਼ ਜੋ ਆ, ਉਹਨਾਂ ਨੇ ਦੱਸਿਆ ਵੀ ਉਹ ਬਹੁਤ ਹੀ ਵਧੀਆ ਪਬਲਿਕ ਡਿਫੈਂਡਰ ਸੀ, ਬਹੁਤ ਹੀ ਵਧੀਆ ਅਟਾਰਨੀ ਸੀ, ਬਹੁਤ ਹੀ ਵਧੀਆ ਪਰਿਵਾਰਕ ਮੈਂਬਰ ਸੀ ਤੇ ਆਪਣੇ ਪਰਿਵਾਰ ਨੂੰ ਪਾਲ ਲਿਆ ਸੀ। ਪਤਾ ਨਹੀਂ ਕੀ ਕਾਰਨ ਆ ਵੀ ਉਸ ਨੂੰ ਉੱਥੇ ਮਾਰ ਦਿੱਤਾ ਗਿਆ। ਜੀ ਜੀ, ਸਮਾਂ ਪ੍ਰੋਗਰਾਮ ਦਾ ਜਿਹੜਾ ਆ ਉਹ ਸਮਾਪਤ ਹੈ ਤੇ ਜਾਣ ਤੋਂ ਪਹਿਲਾਂ ਜੇ ਤੁਹਾਨੂੰ ਸਟਾਕਸ ਵਗੈਰਾ ਦੇ ਮਾਰਕੀਟਸ ਦੇ ਹਾਲ ਦੱਸਦੇ ਜਾਈਏ ਤਾਂ ਅੱਜ ਸਟਾਕਸ ਦੇ ਲਈ ਕੋਈ ਬਹੁਤਾ ਚੰਗਾ ਦਿਨ ਨਹੀਂ ਰਿਹਾ। ਡਾਓ ਜੋਨ ਅੱਜ 614 ਪੁਆਇੰਟ ਡਿੱਗ ਕੇ 33,297 ਤੇ ਬੰਦ ਹੋਇਆ। S&P 62 ਪੁਆਇੰਟ ਘਟ ਕੇ 3929 ਦੇ ਉੱਤੇ। ਨੈਸਡੈਕ 138 ਪੁਆਇੰਟ ਘਟ ਕੇ 10,957 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,902 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ। 10-year yield 3.37% ਦੇ ਉੱਤੇ ਰਹੀ ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 20,706 ਤੇ ਅਥੀਰੀਅਮ $1,517 ਦੇ ਬਰਾਬਰ ਰਿਹਾ। ਅੱਜ ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਟਵਿੱਟਰ ਵਾਲੇ ਕਾਫੀ ਕੁਝ ਵੇਚ ਰਹੇ ਆ ਤੇ ਅੱਜ ਆਕਸ਼ਨ ਦੇ ਉੱਤੇ ਉਹਨਾਂ ਦਾ ਸਮਾਨ
ਵਿਕ ਵੀ ਗਿਆ ਹੈਗਾ। 1 ਲੱਖ ਦੇ ਕਰੀਬ ਉਹਨਾਂ ਨੂੰ ਜੋ ਟਵਿੱਟਰ ਵਰਲਡ ਆ ਫਲੋਰ ਦੇ ਉੱਤੇ ਉਹਨਾਂ ਦਾ ਸਟੈਚੂ ਸੀ ਉਸ ਦਾ ਮਿਲਿਆ, ਤੇ ਜੋ LED ਸਾਈਨ ਸੀ ਇਸ ਪੰਛੀ ਦਾ ਜੋ ਬਰਡ ਡਿਸਪਲੇ ਹੈਗਾ ਟਵਿੱਟਰ ਦਾ 10 ਫੁੱਟ ਦਾ, ਉਹ $40,000 ਦਾ ਵਿਕਿਆ। ਇਸੇ ਤਰ੍ਹਾਂ ਹੋਰ ਵੀ ਕਾਫੀ ਜੋ ਸਮਾਨ ਆ ਟਵਿੱਟਰ ਵਾਲਿਆਂ ਦਾ ਅੱਜ ਆਕਸ਼ਨ ਦੇ ਉੱਤੇ ਵਿਕਿਆ ਹੈਗਾ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 44 ਪੈਸੇ ਰਹੇ ਆ। $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।